ਤੇ ਜੇ ਤੁਹਾਡੀ ਇੱਥੇ ਇਬਾਦਤਗਾਹ ਹੀ ਕੋਈ ਨਹੀਂ ਹੈਗੀ ਤੇ ਜੇ ਤੁਸੀਂ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਨੇ ਹੋਣ ਬੱਚਿਆਂ ਨੇ ਜਾਂ ਕੀ ਉਹ ਕੀ ਕਰਦੇ ਨੇ? ਮੈਂ ਸਾਡੇ ਅੰਦਰ ਅੱਜ ਬਣੇ ਨੇ। ਅੱਛਾ ਘਰ ਹੀ। ਹਾਂ ਠੀਕ ਹੈ। ਅੱਛਾ ਉਹ ਖਾਦੇ ਹੋਏ ਨੇ। ਜਦੋਂ ਪਤਾ ਲੱਗ ਗਿਆ ਕਿ ਹੁਣ 47 ਹੋ ਗਈ ਪਾਰਟੀਸ਼ਨ ਹੋ ਗਈ ਜਾਣਾ ਹੈ ਹਾਂ ਤੇ ਤੁਹਾਡੀ ਫੈਮਿਲੀ ਨੇ ਕੀ ਸੋਚਿਆ? ਕੋਈ ਫੈਸਲਾ ਕੀਤਾ ਘਰ 'ਚ ਪਹਿਲਾਂ? ਫੈਸਲਾ ਕੀ ਇੱਕਦਮ ਜੋ ਪੈ ਗਏ, ਇੱਕਦਮ ਨਸਲ ਦੀ ਨਾ ਮੇਰੀ ਰਹੀ ਤੇ ਨਾ ਤੇਰੀ ਰਹੀ। ਠੀਕ। ਤੇ ਨਸ ਨੁਸ ਗਿਆ ਤੇ ਮੈਨੂੰ ਛੱਡ ਗਿਆ। ਤੇ ਕੌਣ ਕੌਣ ਰਹਿ ਗਿਆ? ਮੈਂ ਤੇ ਮੇਰੀ ਮਾਂ ਸੀ ਤੇ ਤਾਇਆ ਮੇਰਾ। ਤਾਏ ਦਾ ਕੀ ਨਾਂ ਸੀ? ਉਹਦਾ ਨੰਤ ਰਾਮ। ਤੇ ਫਿਰ ਉਹ ਜਿਹੜੇ ਫੈਮਿਲੀ ਉਧਰ ਚਲੀ ਗਈ ਉਹਨਾਂ ਨਾਲ ਕੋਈ ਰਾਬਤਾ ਰਿਹਾ? ਨਹੀਂ। ਆਖਰ ਤੱਕ ਕੋਈ ਨਹੀਂ ਰਾਬਤਾ? ਨਹੀਂ। ਤੇ ਉਂਝ ਕਦੀ ਜਿਹੜੇ ਭਰਾ ਵਿਛੜੇ ਉਹ ਕਦੀ ਉਸ ਤੋਂ ਬਾਅਦ ਫਿਰ ਯਾਦ ਆਏ ਜਦੋਂ ਨਵੇਂ ਨਵੇਂ ਵੰਡ ਹੋਈ ਸੀ? ਜਦੋਂ ਪਹਿਲਾਂ ਆਉਂਦੇ ਨੇ ਨਾ, ਮੈਂ ਤੇ ਪੁੱਤਰ 10 ਸਾਲ ਨੇ ਸੁਤਾ ਦੇਣਾ। ਹੈ ਜੀ ਇਹਨਾਂ ਨੇ ਘਰ ਹੀ ਆਪਣਾ ਜਿਹੜਾ ਨਾ ਆਪਣਾ ਮਜ਼ਹਬੀ ਰਸੂਮਾਤ ਅਦਾ ਕਰਨ ਵਾਸਤੇ ਇਹ ਛੋਟੀ ਜੀ ਆਪਣੀ ਇਬਾਦਤਗਾਹ ਬਣਾਈ ਹੈ ਔਰ ਇੱਥੇ ਹੀ ਜਿਹੜਾ ਨਾ ਇਹ ਦੇਖੋ ਤੁਸੀਂ ਆਪਣੇ ਮਜ਼ਹਬ ਦੇ ਮੁਤਾਬਕ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੀ ਹੈ ਫੈਮਿਲੀ। ਇਹ ਜਿਹੜਾ ਤੇ ਇਹ ਸਮਝ ਲਓ ਕਿ ਜਿਸ ਤਰ੍ਹਾਂ ਮੰਦਿਰ ਹੈਗਾ ਘਰ ਦੇ ਵਿੱਚ, ਠੀਕ ਹੈ ਨਾ, ਔਰ ਕਮਰੇ ਦਾ ਕਮਰਾ ਤੇ ਉਹਨਾਂ ਦੇ ਮੰਦਰ ਦਾ ਮੰਦਰ, ਕਿਉਂਕਿ ਬੇਸਿਕਲੀ ਇਹਨਾਂ ਕੋਲ ਜਿਹੜਾ ਨਾ ਉਹਨੂੰ ਉਹ ਸਮਾਧ ਕੋਈ ਨਹੀਂ ਇੱਥੇ, ਮੰਦਿਰ ਕੋਈ ਨਹੀਂ, ਇੱਕ ਹੀ ਘਰ ਇੱਥੇ ਰਹਿ ਗਿਆ ਸੀ 47 ਵੇਲੇ ਤੇ ਇਹ ਉਹਨਾਂ ਦਾ ਤੁਹਾਨੂੰ ਦਿਖਾਇਆ ਜਾ ਰਿਹਾ ਜਿਹੜਾ ਜਿੱਥੇ ਉਹ ਇਬਾਦਤ ਕਰਦੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਬੈਠਾ ਵਾਂ ਪਿੰਡ ਰੰਧਾਵਾ, ਇਹ ਹੈਗਾ ਇਹ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਇੱਥੇ ਸਾਡੇ ਨਾਲ ਇੱਕ ਬਜ਼ੁਰਗ ਨੇ ਤੇ ਉਹ ਉਹਨਾਂ ਦੀ ਏਜ ਕਾਫੀ ਜ਼ਿਆਦਾ ਹੈ ਔਰ ਮਾਸ਼ਾਅੱਲਾ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ ਇਹਨਾਂ ਨੂੰ ਉਹਨਾਂ ਦਾ ਪਤਾ ਹੈ ਤੇ ਗੱਲਬਾਤ ਕਰਨੇ ਆ ਤੇ ਉਹਨਾਂ ਕੋਲ ਪੁੱਛਨੇ ਆ, ਕਿਉਂਕਿ ਇਹਨਾਂ ਦਾ ਤਾਲੁਕ ਹੈਗਾ ਹੈ ਬ੍ਰਾਹਮਣ ਬਰਾਦਰੀ, ਹਿੰਦੂ ਬਰਾਦਰੀ ਨਾਲ। ਔਰ ਇਸ ਪਿੰਡ ਦੇ ਵਿੱਚ ਮੇਰਾ ਹਾਲ ਇਹਨਾਂ ਦਾ ਹੀ ਖਾਨਦਾਨ ਜਿਹੜਾ ਨਾ ਉਹ ਹੈਗਾ ਇਹ ਜਿਹੜਾ ਅੱਗੋਂ ਇਹਨਾਂ ਦੇ ਬੱਚੇ ਨੇ, ਫਿਰ ਖਾਨਦਾਨ ਵੱਡਾ ਬਣ ਗਿਆ, ਲੇਕਿਨ ਬੇਸਿਕਲੀ 1947 ਵੇਲੇ ਇਹ ਇੱਕ ਖਾਨਦਾਨ ਇੱਥੇ ਹੀ ਰਹਿ ਗਿਆ ਸੀ। ਤੇ ਮਜ਼ੀਦ ਗੱਲਾਂ ਅਸੀਂ ਸਾਡੇ ਨਾਲ ਬਜ਼ੁਰਗ ਨੇ ਉਹਨਾਂ ਨਾਲ ਕਰਨੇ ਆ। ਚਾਚਾ ਜੀ ਅਸਲਾਮ ਵਾਲੇਕਮ, ਕੀ ਹਾਲ ਹੈ? ਵਾਲੇਕੁਮ ਸਲਾਮ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਹੈ ਲਾਲ। ਲਾਲ। ਅੱਛਾ ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? ਨੰਤ ਰਾਮ। ਤੇ ਦਾਦਾ ਜੀ ਦਾ ਵੀ ਯਾਦ ਹੈ? ਆਹ ਕੀ ਨਾਂ ਸੀ? ਮੂਲਾ। ਅੱਛਾ ਤੇ ਤੁਸੀਂ ਇਹ ਜੱਦੀ ਇਸ ਪਿੰਡ ਦੇ ਹੋ? ਆਹ ਕੋਈ ਪਹਿਲੀ ਬੰਨਾ ਵੀ ਹੈਗਾ ਸੀ 47 ਤੋਂ ਪਹਿਲਾਂ? ਹਾਂ ਅਸੀਂ 200 ਕਮਾਲ ਦੇ ਮਾਲਕ ਸਾਂ। 200 ਕਿੱਲਾ ਪੈਲੀ ਸੀ? ਵਾਹ ਜੀ ਵਾਹ। ਹਾਂ ਠੀਕ ਹੈ। ਤੇ ਕਿੰਨੇ? ਹਾਂਜੀ 100 ਕਿੱਲਾ ਪੈਲੀ ਆਦੀ ਦੀ ਸਾਡੇ ਦੀ ਤੇ 100 ਕਿੱਲਾ ਸਾਡੀ ਸੀ। ਆਦੀ ਕੌਣ ਸੀ? ਕੀ ਨਾਂ ਸੀ? ਉਹਨਾਂ ਨਾਥਾ ਹੈ। ਉਹ ਤੁਹਾਡਾ ਆਪਣਾ ਹੀ ਸੀ ਕੋਈ? ਆਹ ਤੇ ਤੁਸੀਂ ਕਿੰਨੇ ਭਾਈ ਸੋ? ਅਸੀਂ 3। ਕੀ ਨਾਂ ਸਨ ਉਹਨਾਂ ਦੇ? ਇੱਕ ਦੇ ਨਾਂ ਪਿਰਸੀ, ਇੱਕ ਦੇ ਨਾਂ ਪੂਰਨ ਸੀ ਤੇ ਇੱਕ ਦੇ ਨਾਂ ਲਾਲ ਸੀ। ਤੇ ਅੱਛਾ ਤੁਸੀਂ ਸਭ ਤੋਂ ਛੋਟੇ ਸੋ? ਆਹ ਤੇ ਭੈਣਾਂ ਕਿੰਨੀਆਂ ਸਨ ਜੀ? 2। ਉਹਨਾਂ ਦਾ ਨਾਂ ਕੀ ਸੀ? ਇੱਕ ਦੇ ਨਾਂ ਦੁਰਗੋ ਸੀ ਤੇ ਇੱਕ ਦੇ ਨਾਂ ਵੇਲੋ। ਰਵੇਲੋ। ਠੀਕ ਹੋ ਗਿਆ। ਅੱਛਾ ਤੇ ਜਦੋਂ 1947 ਦੀ ਵੰਡ ਹੋਈ ਹੈ ਤੁਸੀਂ ਕਿੰਨੇ ਕੁ ਸੋ ਦੋ? ਮੈਂ ਉਦੋਂ 10 ਸਾਲ ਦਾ। 10 ਸਾਲ ਦੇ ਸੋ? ਹਾਂ ਠੀਕ ਹੈ। ਤੇ ਆਪਣਾ ਤੁਹਾਡੇ ਉਦੋਂ ਕਿੰਨੇ ਘਰ ਸਨ ਇੱਥੇ ਟੋਟਲ ਬ੍ਰਾਹਮਣ ਬਰਾਦਰੀ ਦੇ? ਹੈ ਸਨ 5-6 ਘਰ, ਤੇ ਬਾਕੀ ਚਲੇ ਗਏ। ਤੇ ਹਿੰਦੂ ਸਿੱਖ ਵੀ ਹੈ ਸਨ ਇੱਥੇ? ਬੜੇ। ਅੱਛਾ 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 ਠੀਕ। ਸਾਰੇ ਪਿੰਡ ਹੀ ਸਿੱਖਾਂ ਦਾ ਹੈ। ਅੱਛਾ ਹਿੰਦੂ ਥੋੜੇ ਸਨ ਤੇ ਸਿੱਖ ਜ਼ਿਆਦਾ ਸਨ? ਸਿੱਖਾਂ ਹਿੰਦੂਆਂ ਦੇ 4-5 ਘਰ ਸਨ। ਠੀਕ ਹੈ ਠੀਕ। ਉਹ ਵੀ ਸਾਡੇ ਹੀ ਸਨ। ਚਾਚੇ ਬਾਬੇ? ਹਾਂ। ਤੇ ਸਿੱਖਾਂ ਦੇ ਵਿੱਚੋਂ ਕਿਹਦਾ ਨਾਂ ਯਾਦ ਹੈ ਕਿਸੇ ਦਾ? ਆਹੋ ਜੀ। ਕਿਹਦਾ? ਸਰਦਾਰ ਮੂਲ ਸਿੰਘ, ਅੱਛਾ ਖੜ ਸਿੰਘ, ਖੜਕ ਸਿੰਘ। ਠੀਕ ਹੈ। ਤੇ ਨਾਮ ਸਿੰਘ, ਨਾਮ ਸਿੰਘ, ਨਾਮਾ ਨਾਮਾ, ਤੇ ਫੌਜਾ ਸਿੰਘ। ਫੌਜਾ ਸਿੰਘ। ਇਹ ਤਾਂ ਸਾਡੇ ਦੁਆਲੇ ਸਨ ਅੱਛਾ ਜਿਨ੍ਹਾਂ ਦਾ ਨਾਮ ਹੈ ਲੈਣਾ। ਜੀ ਜੀ। ਤੇ ਹੋਰ ਵੀ ਸੱਜੇ ਖੱਬੇ ਹੋਣਗੇ? ਬੜੇ। ਸਾਰਾ ਪਿੰਡ ਹੀ ਸਿੱਖਾਂ ਦਾ ਤੇ ਹੈ। ਤੁਹਾਡਾ ਖੂਹ ਵੀ ਹੈਗਾ ਸੀ? ਬੜੇ ਖੂਹ ਹਨ ਸਾਡੇ। ਅੱਛਾ ਅੱਛਾ। ਜਿਹਦਾ 200 ਕਮਾ ਦਾ ਰਕਬਾ ਹੋਏ ਤਾਂ ਉਹਦੇ ਖੂਹ ਥੋੜੇ ਹੁੰਦੇ ਨੇ ਉਦੋਂ। ਵਾਹ ਜੀ ਵਾਹ।
ਅੱਛਾ ਜਦੋਂ ਪਤਾ ਲੱਗ ਗਿਆ ਕਿ ਹੁਣ 47 ਹੋ ਗਈ, ਪਾਰਟੀਸ਼ਨ ਹੋ ਗਈ, ਜਾਣਾ ਹੈ, ਹਾਂ ਤੇ ਤੁਹਾਡੀ ਫੈਮਿਲੀ ਨੇ ਕੀ ਸੋਚਿਆ? ਕੋਈ ਫੈਸਲਾ ਕੀਤਾ ਘਰ 'ਚ ਪਹਿਲਾਂ? ਫੈਸਲਾ ਕੀ ਇੱਕਦਮ ਜੋ ਪੈ ਗਏ, ਇੱਕਦਮ ਨਸਲ ਦੀ, ਨਾ ਮੇਰੀ ਰਹੀ ਤੇ ਨਾ ਤੇਰੀ ਰਹੀ, ਠੀਕ। ਤੇ ਨਸ ਨੁਸ ਗਿਆ ਤੇ ਮੈਨੂੰ ਛੱਡ ਗਿਆ। ਜਿਸ ਵੇਲੇ ਛੱਡ ਗਿਆ ਤੇ ਮੈਂ ਆਖਿਆ ਮੈਂ ਨਹੀਂ ਜਾਣਾ, ਸਾਨੂੰ ਪਾਕਿਸਤਾਨ ਪਿਆਰਾ ਲੱਗਾ ਤੇ ਉਹ ਜ਼ਮੀਨ ਜਿਹੜੀ ਆ ਉਹ ਲਾਟ ਹੋ ਗਈ ਤੇ ਮਾਹਿਰਾਂ ਨੇ ਕਰਾ ਲਏ, ਤੁਹਾਡੀ ਵੀ? ਸਾਡੀ ਵੀ। ਫਿਰ ਮੁੜ ਕੇ ਲਾਟ ਕਰਾ ਲਈ ਜਿਸ ਵੇਲੇ ਤੇ ਫਿਰ ਅਸੀਂ ਪੇਸ਼ ਹੋਏ, ਫਿਰ ਮੁੜ ਕੇ ਸਾਨੂੰ ਮਿਲ ਗਏ। ਤੇ ਤੁਹਾਨੂੰ ਹੁਣ ਕਿੰਨੀ ਐ ਤੁਹਾਡੇ ਕੋਲ? ਸਾਡੇ ਕੋਲ ਤਾਂ ਹੁਣ 8 ਕਿੱਲੇ ਪੈਲੀ ਉਹ ਵੀ ਲਈ ਹੈ ਮੁੱਲ। 8 ਕਿੱਲੇ ਹੈਗੀ ਆ, ਕਿੱਥੇ 200 ਘੁਮਾ ਤੇ ਕਿੱਥੇ 8 ਕਿੱਲੇ? ਹਾਂ। ਤੇ ਉਹ ਤੁਹਾਨੂੰ ਜਨਾ ਆਖਿਆ ਨਹੀਂ ਹੈਗਾ ਤੁਹਾਡਿਆਂ ਨੇ ਕਿ ਤੂੰ ਕਿਉਂ ਰਹਿਣਾ, ਜਾ ਚੱਲੀਏ? ਆਖਿਆ ਨੇ, ਮੈਂ ਆਖਿਆ ਨਹੀਂ ਜਾਣਾ। ਆਉਂਦੇ ਤਾਰੂ ਰੋਡਦੇ ਆਉਂਦੇ ਨੇ ਤੇ ਭੂਮੀ ਵੱਜਦੇ ਆਉਂਦੇ ਨੇ। ਜਿਹੜਾ ਤਾਇਆ ਸੀ ਮੇਰਾ, ਮੈਂ ਤਾਂ ਉਦੋਂ 16 ਸਾਲ 3-10 ਸਾਲ ਦਾ ਹਾਂ, ਉਹਨੇ ਆਖਿਆ ਮੈਂ ਇਸ ਤਰ੍ਹਾਂ ਨਹੀਂ ਜਾਣਾ, ਮੈਂ ਜਾਣਾ ਉਂਝ ਦਰੱਕ। ਅਸੀਂ ਬੜਾ ਚਿਰ ਰਹਿੰਦੇ ਰਹੇ ਉੱਥੇ। ਅੱਛਾ। ਤੇ ਮੁੜ ਕੇ ਫਿਰ ਜਵਾਬ ਹੋ ਗਿਆ। ਤੀਸਰੀ ਵਾਰੀ ਫਿਰ ਮੁੜ ਕੇ ਅਸੀਂ ਬੈਠੇ ਹਾਂ ਤੇ ਸਾਨੂੰ ਫਿਰ ਮੁੜ ਕੇ ਬੜਾ ਆਖਦੇ ਰਹਿੰਦੇ, ਆਖਿਆ ਆਹ ਨਹੀਂ ਜਾਣਾ। ਤੇ ਕੌਣ ਰਹਿ ਗਿਆ? ਮੈਂ ਤੇ ਮੇਰੀ ਮਾਂ ਸੀ ਤੇ ਤਾਇਆ ਮੇਰਾ। ਤਾਏ ਦਾ ਕੀ ਨਾਂ ਸੀ? ਉਹਦਾ ਨੰਤ ਰਾਮ। ਅੱਛਾ। ਤੇ ਤੁਹਾਡੀ ਵਾਲਦਾ ਜਿਹੜੀ ਉਹ 47 ਤੋਂ ਕਿੰਨੀ ਦੇਰ ਬਾਅਦ ਜ਼ਿੰਦਾ ਰਹੇ ਨੇ? ਕਿਦੋਂ ਕੋ ਉਹਨਾਂ ਦਾ ਹੋਏ ਪੂਰੇ ਹੋਏ ਨੇ? 5-6 ਸਾਲ 10 ਸਾਲ। ਅੱਛਾ। ਹਾਂ। ਸਹੀ ਹੈ। ਤੇ ਉਸ ਤੋਂ ਬਾਅਦ ਫਿਰ ਇਸੇ ਪਿੰਡ ਹੀ ਰਹੇ ਕਿ ਟੁਰ ਕੇ ਕਿਤੇ ਤੁਸੀਂ? ਨਹੀਂ, ਸਾਡਾ ਪਿੰਡ ਹੀ ਆਹ, ਜਾਣਾ ਕਿਤੇ ਸੀ। ਸਹੀ ਹੈ। ਸਾਡਾ ਪਿੰਡ ਹੀ ਹੋਏ। ਤੇ ਫਿਰ ਉਹ ਜਿਹੜੇ ਫੈਮਿਲੀ ਉਧਰ ਚਲੀ ਗਈ, ਉਹਨਾਂ ਨਾਲ ਕੋਈ ਰਾਬਤਾ ਰਿਹਾ? ਨਹੀਂ। ਆਖਰ ਤੱਕ ਕੋਈ ਨਹੀਂ ਰਾਬਤਾ? ਨਹੀਂ। ਅੱਛਾ। ਤੁਸੀਂ ਪਤਾ ਕਿੱਥੇ ਬੈਠੇ ਹੋਣਗੇ? ਉਹ ਲਾਲਾ ਦੇ ਉਮਰਾਂ ਲੰਘ ਗਈਆਂ ਨੇ, ਅੱਜ ਦੀ ਗੱਲ ਹੈ। 75 ਸਾਲ ਹੋ ਗਏ ਤੇ? ਹਾਂ, ਉਮਰਾਂ ਲੰਘ ਗਈਆਂ ਨੇ ਇਹ ਗੱਲ ਦੀ। ਤੇ ਤੁਹਾਡੇ ਵੱਲ ਦੇ ਮੈਨੂੰ ਕਈ ਸਾਲ ਹੋ ਗਿਆ ਸੀ, ਤਾਂ ਗਾਉਂਦੀ ਸੀ। ਅੱਛਾ। ਅੱਜ ਆਉਂਦਾ ਅੱਜ ਆਉਂਦਾ, ਉਹ ਕਿਤਾਬ ਨਾਲ ਲਿਆਉਂਦਾ ਹੈ। ਅੱਛਾ। ਤੇ ਤੂੰ ਅੱਜ ਆਇਆ? ਨਹੀਂ ਜੀ, ਤੁਹਾਡੇ ਬਾਰੇ ਜਦੋਂ ਜਾਣਦੇ ਨੇ ਮੈਨੂੰ ਦੱਸਿਆ ਸੀ, ਮੈਂ ਤਾਂ ਜਿਹੜਾ ਨਾ ਆਇਆ। ਹਾਂ। ਉਹਨਾਂ ਨੂੰ ਕਿਤੇ ਫਿਰਦੇ ਫੁਰਦੇ ਆਪੇ ਫੇਰਾ ਮਰਵਾ ਲਾਂਗੇ। ਹਾਂ। ਸਹੀ ਹੈ। ਤੇ ਚਾਚਾ ਜੀ ਹੁਣ ਤੁਹਾਡਾ ਡੇਰਾ ਸ਼ੇਰਾ ਵੇਖਿਆ, ਬੜਾ ਦਿਲ ਖੁਸ਼ ਹੋਇਆ। ਹਰ ਚੀਜ਼ ਤੋਂ ਉੱਥੇ ਲਾਈ ਹੈ, ਹਰ ਸ਼ੈ ਲਾਈ ਹੈ। ਤੇ ਫਿਰ ਇਹ ਵੀ ਲੋਕਾਂ ਨੂੰ ਤਕਲੀਫ ਹੈ, ਇਹ ਵੀ ਦਿੰਦਾਰ ਹੈ। ਕਾਦੀ? ਉਹ ਸਾਡੇ ਤੁਰਨ ਫਿਰਨ ਦੇ ਵੀ। ਉਹ ਚਾਚਾ ਜਿਹੜਾ ਖਾਂਦਾ ਪੀਂਦਾ ਉਹ ਸਾਰਿਆਂ ਨੂੰ ਹੁੰਦੀ, ਉਹਦੇ ਕੋਲ ਭਾਵੇਂ ਆਪਣਾ ਸ਼ਰੀਕਾ ਵੀ ਹੋਏ ਹਨ। ਹਾਂ। ਇਹ ਕੁਦਰਤੀ ਦਸਤੂਰ ਹੈ, ਲੱਭਦਾ ਕੱਖ ਨਹੀਂ, ਸਿਰਫ ਉਹ ਤਕਲੀਫ ਸੁੱਕੀ ਪਈ ਆਪਣੇ ਸਾਡੇ ਨਾਲ ਤਾਂ ਕੁੰਦੇ ਨਹੀਂ। ਹਾਂ। ਸਾਡੇ ਤੇ ਰੱਬ ਦਾ ਕਰਮ ਹੈ ਬੜਾ। ਮੈਂ ਬੜੀਆਂ ਤਸੀਰਤਾਂ ਵੇਖੀਆਂ ਨੇ ਪੁੱਤਰ। ਅੱਛਾ। ਹਾਂ। ਤੁਹਾਡੀ ਸੁਣਿਆ ਇੱਕ ਨੂੰਹ ਵੀ ਇੰਡੀਆ ਦੀ ਪਿੱਛੇ ਜੀ ਉਹ ਫੌਤ ਹੋ ਗਏ ਨੇ? ਉਹ ਬੂਟੇ ਦੀ ਹੈ। ਆਹੋ। ਉਹਦੀ ਆ ਬੱਚੀ ਹੈ। ਕਿਹੜੀ? ਉਹ ਬੈਠੀ। ਅੱਛਾ, ਠੀਕ ਹੋ ਗਿਆ। ਆਹੋ, ਦੱਸਿਆ ਸੀ ਭਾਈ ਪ੍ਰੇਮ ਚੰਦ ਜੀ ਦੱਸਦੇ, ਕਹਿੰਦੇ ਕਿ ਉਹਨਾਂ ਦੀ ਖਬਰ ਵੀ ਦੱਸੀ, ਕਹਿੰਦੇ ਨੇ ਕਿ ਸਾਡੀ ਇੱਕ ਜਿਹੜੀ ਨਾ ਭਰਜਾਈ ਸੀ ਸਾਡੀ, ਤੇ ਉਹ ਜਿਹੜਾ ਨਾ ਉਹ ਫੌਤ ਹੋ ਗਏ ਸਨ। ਠੀਕ ਹੈ। ਇੱਥੇ ਮੁੰਡਾ ਉਹਦਾ ਇੱਕ ਇੱਥੇ। ਕਿੰਨੇ ਬੱਚੇ ਸਨ ਉਹਨਾਂ ਦੇ? 2 ਬੱਚੇ ਨੇ ਤੇ ਇੱਕ ਬੱਚੀ ਹੈ। ਇੱਕ ਬੱਚੀ ਫੌਤ ਵੀ ਹੋ ਗਈ ਸੀ ਉਹਨਾਂ ਦੀ ਨਾ? ਨਹੀਂ। ਅੱਛਾ, 2 ਬੱਚੇ ਫੌਤ ਹੋਏ। ਠੀਕ ਹੈ, ਸਹੀ ਹੈ। ਤੇ ਤੁਸੀਂ ਵੀ ਡੇਰੇ ਸ਼ੇਰ ਤੇ ਜਾਂਦੇ, ਚੱਕਰ ਸ਼ੱਕਰ ਲਾਉਂਦੇ ਹੋ? ਅੱਗੇ ਤੇ ਉੱਥੇ ਮੈਂ ਰਹਿੰਦਾ ਹਾਂ, ਮੈਂ ਤੇ ਸਾਰੀ ਉਮਰ ਹੀ ਉੱਥੇ ਕੱਢੀ ਹੈ। ਅੱਛਾ। ਮੇਰਾ ਉਹ ਜੰਮਣ ਭੋ। ਵਾਹ ਜੀ ਵਾਹ। ਮੈਂ ਉਹਦੇ ਨਸ਼ੇ ਦੇ ਨਾਲ ਹੀ ਉੱਥੇ ਰਹਿੰਦਾ। ਬਜ਼ੁਰਗਾਂ ਦੀਆਂ ਯਾਦਾਂ। ਵੇਖਿਆ ਨਹੀਂ ਮਿਸਾਲ ਤੇ ਬਣੀ ਹੈ। ਉਹ ਵੇਖੀ ਮਿਸਾਲ ਵੀ ਕੀਤੀ ਮਾਤਾ ਰਾਣੀ। ਹੁਣ ਚਾਚਾ ਆਪਣਾ ਤੁਹਾਡੀ ਵਾਲਦਾ ਇੱਥੇ ਰਹਿ ਗਏ ਤੇ ਵਾਲਾ ਸਾਹਿਬ ਉੱਧਰ ਟੁਰ ਗਏ? ਉਹ ਮਰ ਗਿਆ ਇੱਥੇ ਹੀ ਪਹਿਲਾਂ ਦਾ ਹੀ। ਅੱਛਾ। ਠੀਕ ਹੈ। ਸਹੀ ਹੈ। ਤੇ ਉਂਝ ਕਦੀ ਜਿਹੜੇ ਭਰਾ ਵਿਛੜੇ, ਉਹ ਕਦੀ ਉਸ ਤੋਂ ਬਾਅਦ ਫਿਰ ਯਾਦ ਆਏ ਜਦੋਂ ਨਵੀਂ ਵੰਡ ਹੋਈ ਸੀ? ਜਦੋਂ ਪਹਿਲਾਂ ਆਉਂਦੇ ਨੇ ਨਾ
ਮੈਂ ਤੇ ਪੁੱਤਰ 10 ਸਾਲ ਨੇ ਸੁੱਤਾ ਦਿਨੇ। ਓਏ 10 ਸਾਲ ਦੀ ਨੀਂਦ ਆਈ? 10 ਸਾਲ ਨੇ ਸੁੱਤਾ ਮੈਂ ਦਿਨੇ। ਜੇ ਮੈਂ ਸੌਂ ਜਾਂਦਾ ਹਾਂ ਗਰਮੀ ਹੁੰਦੀ ਸੀ ਤੇ ਮੇਰੀ ਛਾਤੀ ਤੇ ਬਹਿ ਜਾਂਦੇ ਹਨ ਭਰਾ। ਆਹ ਉਹ ਖਿਆਲ ਵੀ ਉਤਲ ਹੀ ਹੁੰਦਾ ਸੀ। ਤੇ ਫਿਰ ਮੁੜ ਕੇ ਜਦੋਂ ਆ ਹਾਲਾਤ ਜਵਾਨ ਹੋਈ ਹੈ ਤੇ ਫਿਰ ਹੌਲੀ ਹੌਲੀ ਕੰਮ ਘਟਦਾ ਗਿਆ ਤੇ ਫਿਰ ਇਹ ਪਾਸੇ ਖਿਆਲ ਪੈ ਗਿਆ ਤੇ ਮੈਂ ਡੰਗਰ ਖੋਲ੍ਹ ਲੈਣੇ ਦੁਪਹਿਰਾਂ ਨੂੰ ਤੇ ਲੋਕਾਂ ਆਖਣਾ ਇਹ ਇਹਨਾਂ ਦਾ ਅਸੂਲ ਹੈ। ਚਲੋ ਬਾਈ ਚੱਲਦੇ ਆ ਲੋਕਾਂ ਦੀਆਂ ਗੱਲਾਂ। ਸਹੀ ਆ। ਹੁਣ ਅੱਗੋਂ ਆਪਣੀਆਂ ਲਾਦਾਂ ਜਵਾਨ ਹੋ ਗਈਆਂ ਨਹੀਂ ਤੇ ਭੁੱਲਦੇ ਨਹੀਂ। ਉਹ ਚਾਚਾ ਆਪਣਾ ਜਦੋਂ ਇਹ ਫੈਸਲਾ ਤੁਹਾਂ ਕਰ ਲਿਆ ਕਿ ਹਾਂ ਨਹੀਂ ਜਾਣਾ ਤੇ ਬਾਅਦ ਵਿੱਚੋਂ 2 4 5 ਸਾਲ ਬਾਅਦ ਜਦੋਂ ਬੰਦਾ ਸੋਚਦਾ ਹੈ ਤੇ ਉਦੋਂ ਇਹ ਸੋਚਿਆ ਕਿ ਸਹੀ ਫੈਸਲਾ ਹੋ ਗਿਆ ਕਿ ਗਲਤ ਕਰ ਬੈਠਿਆ? ਨਹੀਂ ਜੀ ਸਹੀ ਹੋਇਆ। ਆਪਣਾ ਮਜ਼ਹਬ ਛੱਡਣਾ ਬੜਾ ਔਖਾ, ਦੀਨ ਛੱਡਣਾ, ਆਪਣਾ ਧਰਮ ਛੱਡਣਾ ਔਖਾ। ਇਹ ਨਹੀਂ ਛੁੱਟਦਾ। ਉਂਝ ਭਾਵੇਂ ਜੋ ਮਰਜ਼ੀ ਹੈ, ਸੰਡੇ ਖਾਏ, ਕੱਟੇ ਖਾਏ, ਬੱਛੇ ਖਾਏ, ਉਹ ਤਾਂ ਆਪਣੇ ਪੇਟ ਵਾਸਤੇ ਖਾਣਾ ਹੋ। ਤੇ ਤੁਹਾਨੂੰ ਕਦੀ ਕਿਸੇ ਦੀਨ ਮਜ਼ਹਬ ਬਾਰੇ ਤੇ ਨਹੀਂ ਕਦੀ ਆਖਿਆ? ਨਹੀਂ ਨਹੀਂ, ਆਪਣੀ ਮਰਜ਼ੀ ਜੋ ਮਰਜ਼ੀ ਤੁਸੀਂ ਕਰਦੇ? ਨਹੀਂ, ਅਸੀਂ ਆਪਣੀ ਮਰਜ਼ੀ ਕਰਦੇ ਹਾਂ। ਬਿਲਕੁਲ ਸਹੀ। ਸਾਨੂੰ ਕਿਸੇ ਨਹੀਂ ਆਖਿਆ ਸੀ ਐਵੇਂ ਪਾ ਕੀ ਸਾਡੇ ਨਾਲ ਲੋਕ ਸਗੋਂ ਤੁਰਦੇ ਨੇ। ਸ਼ਰੀਕਾ ਬਰਾਦਰੀ ਬਣਿਆ? ਸ਼ਰੀਕਾ ਬੁਲਾ ਦੀ ਅਸੀਂ ਵੀ ਲੋਕਾਂ ਦੇ ਜਾਂਦੇ ਹਾਂ ਤੇ ਇਹ ਤਾਂ ਨਹੀਂ ਕੋਈ ਗੁਨਾਹ ਹੈ ਕਿਸੇ ਦਾ ਵਕਤ ਲੰਘਾਉਣਾ ਤੇ ਸੌਖਾ, ਰੱਬ ਰਾਜੀ ਹੁੰਦਾ। ਅਸੀਂ ਇਹਨਾਂ ਦਾ ਕਿਹੜੀ ਚੀਜ਼ ਕਰਨੇ ਆ, ਨਾ ਵੀ ਜਾਣਦੇ ਤਾਂ ਵੀ ਕੋਈ ਨਹੀਂ। ਹਾਂ ਜੀ ਬਿਲਕੁਲ, ਇਹ ਤਾਂ ਪਿਆਰ ਹੈ। ਹਾਂ ਜੀ ਨੂੰ ਜੀ ਹੈ। ਹਾਂ ਜੀ ਨੂੰ ਜੀ ਹੈ। ਸਹੀ ਹੈ। ਤੇ ਤੁਸੀਂ ਸਕੂਲੇ ਵੀ ਗਏ ਹੋ ਕਿ ਨਹੀਂ? ਨਾ ਬਾਈ, ਸਕੂਲ ਦਾ ਬੂਹਾ ਵੀ ਨਹੀਂ ਵੇਖਿਆ। ਤੇ ਚਾਚਾ ਜੀ ਇਸ ਪਿੰਡ ਦੇ ਵਿੱਚ ਕੋਈ ਮੰਦਿਰ ਗੁਰਦੁਆਰਾ ਵੀ ਹੁੰਦਾ ਸੀ ਉਦੋਂ ਕਿ ਨਹੀਂ? ਮੰਦਰ ਦੁਆਰੇ ਹੁੰਦੇ ਹਨ, ਲੋਕਾਂ ਨੇ ਖੋਲੀਆਂ ਬਣਾ ਲਈਆਂ ਨੇ। ਹਾਂ ਉਹ ਹੀ ਸੱਚ ਨਾ। ਗੁਰਦੁਆਰਾ ਵੀ ਸੀ, ਠਾਕਰ ਦੁਆਰਾ ਵੀ ਤੇ ਮਸਾਦ ਵੀ ਸੀ। ਯੋਰ ਜਦੋਂ ਹੋਇਆ ਪੁੱਤਰ ਉਦੋਂ ਉਸ ਸਭ ਪਾਸਾ ਢਾਹ ਲਈਦਾ। ਸਹੀ। ਹੁਣ ਤਾਂ ਤੁਹਾਡਾ ਇੱਥੇ ਯੋਰ ਹੈ, ਤੁਸੀਂ ਜਾਓ ਅੰਗਰੇਜ਼ਾਂ ਦੇ ਮੁਲਕ, ਤੁਹਾਡੀ ਉੱਥੇ कदर ही आना नहीं। हाँ जी। अच्छा दोस्तों, ये जो देसी फार्म हाउस है, जो डेरा है, ये इसे हिंदू ब्राह्मण फैमिली का है जो 1947 को पाकिस्तान रह गई थी। ये उनके जानवर हैं। यहाँ पर इनके 2 ट्रैक्टर और बहुत सारे जानवर और इनकी ज़मीन और बाकी सारे ज़रूरी आलात मौजूद हैं। और ये काफ़ी मुतमिन है कि हम इंडिया नहीं गए थे, हम पाकिस्तानी रह गए हैं। ये डेरे की ऑलरेडी मैं वीडियो बना चुका हूँ, उसका लिंक डिस्क्रिप्शन में दे देता हूँ, आप वो भी देखिएगा। ये थी आज की वीडियो। इजाज़त दीजिए। अल्लाह हाफिज़।